मैं तुहानू एक गल सुणाना भी किधरे ना एक बादशाह ते एक वजीर सीगा। उन्हां दी आपस दे विच ना बड़ी यारी सी, दोस्ती सी, सजनाऊ सी। भी जिहड़ा वो बादशाह सीगा ना राजा, वो राजा उस वजीर दी इन्नी कदर करदा हुंदा सीगा भी बुरकियां जिद्दां आपां भ्यों भ्यों के मूँह च पांदे, ਉਹ ਇਦਾਂ ਵਜ਼ੀਰ ਦੇ ਮੂੰਹ ਦੇ ਵਿੱਚ ਨਾ ਭਿਉਂ ਭਿਉਂ ਕੇ ਬੁਰਕੀਆਂ ਪਾਣੀਆਂ, ਉਹਨੂੰ ਫਰੂਟ ਖਿਲਾਣੇ, ਫਲ ਖਿਲਾਣੇ, ਉਹਦੀ ਬੜੀ ਸੇਵਾ ਕਰਦਾ ਸੀ। ਪਰ ਜਿਹੜਾ ਉਹ ਵਜ਼ੀਰ ਸੀ ਨਾ, ਉਹ ਵੀ ਉਹਦੀ ਨਾ ਵੀ ਉਹਦੇ ਨਾਲ ਬੜਾ ਮੁਖਲਸ ਸੀਗਾ। ਉਹ ਵੀ ਰਾਜੇ ਦੇ ਨਾਲ ਬਹੁਤ ਮੁਹੱਬਤ ਕਰਦਾ ਸੀ, ਪਿਆਰ ਕਰਦਾ ਸੀਗਾ, ਤੇ ਉਹਦੇ ਵਿੱਚ ਵੀ ਕੋਈ ਕਮੀ ਨਹੀਂ ਸੀਗੀ ਵੀ ਉਹ ਕੋਈ ਹੇਰਾ ਫੇਰੀ ਕਰਦਾ ਹੋਵੇ ਜਾਂ ਕੋਈ ਇਦਾਂ ਦੀ ਗੱਲ ਕਰਦਾ ਹੋਵੇ। ਨਾ, ਬਿਲਕੁਲ ਵੀ ਕੋਈ ਨਹੀਂ। ਉਹ ਵੀ ਪੂਰਾ ਲਾਇਲ ਸੀਗਾ ਉਹਦੇ ਨਾਲ। ਇੱਕ ਦਿਨ ਕੀ ਹੋਇਆ ਵੀ ਉਹ ਜਿਹੜਾ ਰਾਜਾ ਤੇ ਉਹ ਵਜ਼ੀਰ ਦੋਨੇ ਜਣੇ ਨਾ ਕਿਸੇ ਜੰਗਲ ਚ ਨੂੰ ਨਿਕਲ ਗਏ, ਸ਼ਿਕਾਰ ਸ਼ਕੂਰ ਖੇਡਦੇ ਖੁੱਡਦੇ। ਉਹ ਵਾਹਵਾ ਅੱਗੇ ਨੂੰ ਲੰਘੇ ਤੇ ਰਸਤਾ ਭੁੱਲ ਗਏ। ਤੇ ਜਦੋਂ ਉੱਥੇ ਉਹ ਪਹੁੰਚੇ ਵਾਪਸੀ, ਉਹ ਲੰਬਾ ਰਾਹ ਸੀਗਾ ਤੇ ਉਹਨਾਂ ਨੂੰ ਭੁੱਖ ਵੀ ਲੱਗ ਗਈ। ਉਹਨਾਂ ਨੇ ਕਿਹਾ ਕੋਈ ਸ਼ੈ ਲੱਭਦੇ ਆ। ਉੱਥੋਂ ਉਹ ਜਿਹੜਾ ਰਾਜਾ ਸੀ ਨਾ, ਉਹਨੂੰ ਇੱਕ ਉੱਥੋਂ ਫਲ ਲੱਭਿਆ ਵੀ ਜਿਵੇਂ ਕਿੰਨੂ ਤਰ੍ਹਾਂ ਦਾ ਲਾ ਲਓ ਜਾਂ ਇਦਾਂ ਦਾ ਫਲ। ਉਹ ਉਸ ਵਜ਼ੀਰ ਦੇ ਕੋਲ ਲੈ ਕੇ ਆਇਆ ਤੇ ਜਿੱਦਾਂ ਕਿ ਉਹਦੀ ਆਦਤ ਬਣੀ ਹੋਈ ਸੀ ਕਿ ਵੀ ਉਹਨੇ ਉਹ ਛਿੱਲਿਆ, ਛਿੱਲ ਕੇ ਉਹਦੀ ਫਾੜੀ ਫਾੜੀ ਇੱਕ ਇੱਕ ਜਿਹੜੀ ਕਰਕੇ ਉਹ ਵਜ਼ੀਰ ਨੂੰ ਇੱਕ ਫਾੜੀ ਦਿੱਤੀ, ਦੋ ਦਿੱਤੀ। ਉਹ ਉਸ ਤੋਂ ਵਜ਼ੀਰ ਕਵੇ ਵੀ ਯਾਰ ਆਹ ਫਾੜੀ ਵੀ ਮੈਨੂੰ ਦੇ ਦੇ, ਅਗਲੀ ਫਾੜੀ ਉਹ ਜਦੋਂ ਖੁੱਲੇ ਉਹ ਵੀ ਕਵੇ ਮੈਨੂੰ ਦੇ ਦੇ। ਵੀ ਗੱਲ ਇੱਥੇ ਤੱਕ ਪਹੁੰਚ ਗਈ ਵੀ ਇੱਕ ਫਾੜੀ ਰਹਿ ਗਈ। ਤੇ ਜਦੋਂ ਉਹ ਬਾਦਸ਼ਾਹ ਨੇ, ਉਸ ਰਾਜੇ ਨੇ ਜਦੋਂ ਉਹ ਖੋਲੀ ਨਾ, ਤੇ ਉਹਨੂੰ ਵੀ ਉਹ ਕਹਿਣ ਲੱਗਾ ਵਜ਼ੀਰ ਵੀ ਬਾਦਸ਼ਾਹ ਸਲਾਮਤ, ਇਹ ਵੀ ਮੈਨੂੰ ਦੇ ਦੇ, ਮੈਨੂੰ ਬੜੀ ਭੁੱਖ ਲੱਗੀ। ਜਿਹੜਾ ਰਾਜਾ ਸੀ ਉਹਨੇ ਉਹ ਫਾੜੀ ਵੀ ਉਹਨੂੰ ਦਿੱਤੀ। ਜਦੋਂ ਉਹਨੇ ਉਹ ਮੂੰਹ ਚ ਪਾਈ ਤੇ ਉਹ ਥੁੱਕਤੀ। ਜਦੋਂ ਉਹਨੇ ਉਹ ਥੁੱਕੀ ਨਾ, ਤੇ ਰਾਜਾ ਕਹਿਣ ਲੱਗਿਆ ਵੀ ਇਹ ਕੀ ਕੀਤਾ, ਇਹ ਕਿਉਂ ਥੁੱਕਤੀ। ਅਸਲ ਦੇ ਵਿੱਚ ਕੀ ਸੀਗਾ ਵੀ ਉਹ ਜਿਹੜਾ ਉਹਨੂੰ ਮਾਲਟਾ ਕਹਿ ਰਿਹਾ ਮੈਂ ਜਾਂ ਕੋਈ ਹੋਰ ਫਰੂਟ, ਉਹ ਬਹੁਤ ਹੀ ਕੌੜਾ ਤੇ ਖੱਟਾ ਨਾ ਖਾਣ ਵਾਲਾ ਫਲ ਸੀਗਾ। ਇਸ ਵਾਸਤੇ ਉਹ ਜਿਹੜਾ ਸੀਗਾ ਉਹ ਵਜ਼ੀਰ ਉਹ ਖਾਂਦਾ ਰਿਹਾ। ਉਹ ਰਾਜੇ ਨੂੰ ਉਹਨੇ ਜਦੋਂ ਇਹ ਗੱਲ ਦੱਸੀ ਵੀ ਯਾਰ ਇਹ ਬਹੁਤ ਕੌੜਾ ਫਲ ਸੀ ਤੇ ਮੈਂ ਇਹ ਇਸ ਵਾਸਤੇ ਖਾਇਆ ਵੀ ਯਾਰ ਇਹ ਤੂੰ ਨਾ ਖਾਵੇਂ ਕਿਧਰੇ। ਉਹਨੇ ਕਿਹਾ ਯਾਰ ਇਹ ਤੂੰ ਕੀ ਕੀਤਾ। ਉਹਨੇ ਕਿਹਾ ਰਾਜਾ ਸਾਹਿਬ ਤੁਸੀਂ ਮੇਰੀ ਇੰਨੀ ਕਦਰ ਕਰਦੇ ਆ, ਮੈਂ ਤੁਹਾਡੇ ਹੱਥਾਂ ਤੋਂ ਪਤਾ ਨਹੀਂ ਕਿੰਨੇ ਕਿੰਨੇ ਮਿੱਠੇ ਫਲ ਖਾਦੇ ਆ, ਕੀ ਮੇਵੇ ਖਾਦੇ ਆ, ਕੀ ਕੁਛ ਨਹੀਂ ਖਾਦਾ ਮੈਂ। ਤੇ ਜੇ ਮੈਂ ਯਾਰ ਅੱਜ ਇਹ ਇੱਕ ਕੜਵਾ ਜਾਂ ਖੱਟਾ ਫਲ ਤੁਹਾਡੇ ਹੱਥ ਤੋਂ ਖਾ ਲਿਆ ਤੇ ਇਹ ਐਡੀ ਕਿਹੜੀ ਗੱਲ ਹੋਈ। ਇਹ ਗੱਲ ਕਿਸੇ ਇੱਕ ਬਾਦਸ਼ਾਹ ਦੀ, ਕਿਸੇ ਰਾਜੇ ਦੀ ਜਾਂ ਕਿਸੇ ਵਜ਼ੀਰ ਦੀ ਨਹੀਂ ਹੈਗੀ। ਇਹ ਗੱਲ ਇਦਾਂ ਹੀ ਹੈਗੀ ਆ ਵੀ ਜਿਹੜਾ ਸਾਡਾ ਮਾਲਕ ਹੈਗਾ ਆ, ਸਾਡਾ ਰੱਬ ਹੈਗਾ, ਸਾਡਾ ਪਾਲਣ ਵਾਲਾ ਹੈਗਾ, ਉਹਦਾ ਦਿੱਤਾ ਹੋਇਆ ਅਸੀਂ ਕਿੱਡੇ ਸੋਹਣੇ ਸੋਹਣੇ ਫਲ ਖਾਂਦੇ ਆ, ਕਿੰਨੀ ਸੋਹਣੀ ਸੋਹਣੀ ਖੁਰਾਕਾਂ ਖਾਂਦੇ ਆ। ਸਾਡੀ ਸਿਹਤ ਵੀ ਯਾਨੀ ਕਿ ਅਗਰ ਅਸੀਂ ਉਹਦਾ ਸ਼ੁਕਰ ਅਦਾ ਕਰਨ ਲੱਗੀਏ ਨਾ, ਤੇ ਪੈਰਾਂ ਤੋਂ ਲੈ ਕੇ ਨੋਹਾਂ ਤੋਂ ਲੈ ਕੇ ਸਿਰ ਦੇ ਵਾਲਾਂ ਤੱਕ ਉਹਦਾ ਸ਼ੁਕਰ ਅਸੀਂ ਅਦਾ ਨਹੀਂ ਕਰ ਸਕਦੇ। ਸਾਡੇ ਵਾਸਤੇ ਜਿਹੜਾ ਮਾਹੌਲ ਆ, ਸਾਡੇ ਜਿਹੜਾ ਘਰ ਆ, ਬੱਚੇ ਆ, ਦੁੱਧ ਪੁੱਤ, ਵੀ ਜੇ ਦੇਖੀਏ ਨਾ ਵੀ ਸ਼ੁਕਰ ਉਹਦਾ ਕਿੰਨੀਆਂ ਕਿ ਚੀਜ਼ਾਂ ਤੋਂ ਕਰਨਾ। ਮੈਂ ਕਹਿੰਦਾ ਵੀ ਇਹ ਸਾਰੇ ਸਮੁੰਦਰ, ਪਾਣੀ, ਦੁਨੀਆ ਜਹਾਨ ਤੇ ਜਿੰਨਾ ਹੈ ਸਿਆਹੀ ਬਣ ਜੇ ਨਾ, ਤੇ ਅਸੀਂ ਉਸ ਮਾਲਕ ਦਾ ਸ਼ੁਕਰ ਅਦਾ ਕਰਨ ਲੱਗੀਏ ਨਾ ਕੱਲੀ ਕੱਲੀ ਸ਼ੈ ਦੇ ਉੱਤੇ, ਤੇ ਸ਼ਾਇਦ ਉਹ ਨਾ ਮੁੱਕੇ। ਇਸ ਵਾਸਤੇ ਮੈਂ ਇਹ ਗੱਲ ਕਰਦਾ ਵੀ ਦੁੱਖ ਤਕਲੀਫਾਂ ਇਹ ਜ਼ਿੰਦਗੀ ਦਾ ਹਿੱਸਾ, ਆਂਦੇ ਜਾਂਦੇ ਰਹਿੰਦੇ ਆ। ਮੇਰੀ ਜਦੋਂ ਮੱਕੀ ਪਿਛਲੇ ਸਾਲ ਜਦੋਂ ਡਿੱਗੀ ਸੀ ਨਾ, ਮੈਂ ਇਹ ਗੱਲ ਕੀਤੀ ਸੀ ਵੀ ਰੱਬ ਜਿਹੜਾ ਨਾ ਉਹ ਡਿੱਗੀਆਂ ਦੇ ਵਿੱਚੋਂ ਵੀ ਰੋਜ਼ੀ ਦੇਣ ਦੇ ਉੱਤੇ ਕਾਦਰ ਹੈਗਾ। ਜੇ ਉਹ ਖੜੀਆਂ ਨੂੰ ਡੇਗ ਸਕਦਾ ਤੇ ਉਹ ਡਿੱਗੀਆਂ 'ਚ ਰੋਜ਼ੀ ਵੀ ਦੇ ਸਕਦਾ। ਇਹ ਕੋਈ ਉਹਦੇ ਵਾਸਤੇ ਐਡੀ ਵੱਡੀ ਗੱਲ ਨਹੀਂ ਹੈ। ਇਸ ਵਾਸਤੇ ਪਰੇਸ਼ਾਨ ਨਹੀਂ ਹੋਣਾ ਚਾਹੀਦਾ। ਬਹਰਹਾਲ ਇੱਕ ਵਕਤੀ ਤਕਲੀਫ ਜਦੋਂ ਆਂਦੀ ਆ ਤੇ ਫਿਰ ਬੰਦੇ ਦਾ ਧਿਆਨ ਮਾਲਕ ਨੇ ਜਿਹੜੀ ਸਾਨੂੰ ਕੋਈ ਇਹੋ ਜਿਹੀ ਸਿਹਤ ਦਿੱਤੀ ਹੋਈ ਆ ਜਾਂ ਹੋਰ ਕੋਈ, ਉਹਦਾ ਸ਼ੁਕਰ ਅਦਾ ਕਰਕੇ ਨਾ ਆਪਣੇ ਦਿਲ ਨੂੰ ਵੱਡਾ ਕਰ ਲਿਆ ਕਰੋ। ਗੱਲ ਕਰਨ ਦਾ ਮੇਰਾ ਮਕਸਦ ਇੰਨਾ ਹੀ ਸੀਗਾ। ਤੇ ਬਾਕੀ ਸਾਡੀ ਜਿਹਨਾਂ ਵੀਰਾਂ ਦਾ ਨੁਕਸਾਨ ਹੋਇਆ, ਤੁਸੀਂ ਵੀ ਜਿੰਨੇ ਵੀਰ ਸਾਡੀ ਇਹ ਵੀਡੀਓ ਦੇਖ ਰਹੇ ਆ ਨਾ, ਉਹ ਦੁਆ ਜ਼ਰੂਰ ਕਰਿਓ। ਇਹ ਉਹ ਭੀੜਾ ਤਾਂ ਹੈ ਆ, ਇਹ ਵੇਲਾ ਔਖਾ ਤਾਂ ਬੜਾ ਹੁੰਦਾ, ਤੇ ਦੁਆ ਕਰਿਓ ਸਾਡੇ ਵੀਰਾਂ ਦਾ ਜਿਨ੍ਹਾਂ ਦਾ ਵੀ ਨੁਕਸਾਨ ਹੋਇਆ, ਕਣਕ ਦਾ ਜਾਂ ਕਿਸੇ ਹੋਰ ਫਸਲ ਦਾ। ਅੱਲਾਹ ਪਾਕ ਉਹਨਾਂ ਨੂੰ ਜੀ ਉਹਦਾ ਨੇਮਲ ਬਦਲ ਅਤਾ ਫਰਮਾਵੇ ਜੀ, ਤੇ ਉਹਨਾਂ ਨੂੰ ਤਰੱਕੀਆਂ ਦੇਵੇ, ਡਿੱਗੀਆਂ ਦੇ ਵਿੱਚ ਉਹਨਾਂ ਨੂੰ ਰੋਜ਼ੀ ਦੇਵੇ, ਤੇ ਇੰਨੀ ਦੇਵੇ ਵੀ ਉਹਨਾਂ ਕੋਲ ਸੰਭਾਲੀ ਨਾ ਜਾਵੇ।